ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਅੱਜ 26 ਜੁਲਾਈ ਦਿਨ ਹੈਗਾ ਆ ਜੀ ਸੋਮਵਾਰ, ਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਜੀ ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ। ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਉਹਨਾਂ ਦੇ ਨਾਲ ਸੰਪਰਕ ਕਰੋ 4159090503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ, ਜਿਨ੍ਹਾਂ ਦੇ ਕੋਲੋਂ ਤੁਹਾਨੂੰ ਟਰੱਕ ਜਿਹੜੇ ਜੀ ਸਿੱਖਣ ਦੀ ਉਹ ਤੁਹਾਨੂੰ ਸਿਖਲਾਈ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪ੍ਰਵੀਨ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਕਹਿੰਦੇ ਔਰਤਾਂ ਨੇ ਚਲਾਈ ਕਿਸਾਨੀ ਸੰਸਦ। ਹਾਂਜੀ ਬਿਲਕੁਲ, ਕਿਸਾਨੀ ਸੰਸਦ ਜਿਹੜੀ ਜੰਤਰ ਮੰਤਰ ਤੇ ਸਾਡੇ ਕਿਸਾਨ ਚਲਾਉਂਦੇ ਨੇ, ਕਿਸਾਨ ਸੰਸਦ ਕਰਦੇ ਨੇ, ਤਾਂ ਅੱਜ ਉਹ ਕਿਉਂਕਿ ਅੱਜ 26 ਤਰੀਕ ਹੈ ਤੇ ਇਸ ਕਰਕੇ ਉਹਦੀ ਜਿਹੜੀ ਵਾਗਡੋਰ ਸੀ, ਉਹਦਾ ਜਿਹੜਾ ਸਾਰਾ ਜ਼ਿੰਮਾ ਸੀ ਉਹ ਸੰਭਾਲਿਆ ਸਾਡੀਆਂ ਬੀਬੀਆਂ ਨੇ, ਭੈਣਾਂ ਨੇ, ਧੀਆਂ ਨੇ। ਤਾਂ ਉਹਦੇ ਨਾਲ ਕਿਉਂਕਿ ਉੱਥੇ ਕਵਰੇਜ ਤਾਂ ਮਿਲ ਹੀ ਰਹੀ ਹੈ ਕਿਸਾਨੀ ਸੰਸਦ ਨੂੰ ਲਗਾਤਾਰ। ਕਿਸਾਨੀ ਸੰਸਦ ਦੇ ਹੀ ਕਰਕੇ ਅੱਜ ਸਿਆਸਤਦਾਨ ਜਿਹੜੇ ਆ ਉਹ ਖੇਤੀ ਬਿੱਲਾਂ 'ਤੇ ਜਾਂ ਕਿਸਾਨਾਂ ਦੇ ਨਾਲ ਆਪਣੀ ਹਮਦਰਦੀ, ਭਾਵੇਂ ਉਹ ਨਾਟਕੀ ਤੌਰ 'ਤੇ ਹੀ ਸਹੀ, ਪਰ ਉਹ ਜਤਾ ਰਹੇ ਨੇ। ਤਾਂ ਉੱਥੇ ਵਰਲਡ ਮੀਡੀਆ ਵੀ ਕਵਰ ਕਰਦਾ। ਤਾਂ ਅੱਜ ਫਿਰ ਇੱਕ ਵਾਰੀ ਜਦੋਂ ਆਪਾਂ ਦੇਖਿਆ, ਪਿਛਲੀ ਵਾਰੀ ਖਬਰਾਂ ਲੱਗੀਆਂ ਕਿ ਭਾਈ ਖੇਤੀ ਮੰਤਰੀ ਨੇ ਅਸਤੀਫਾ ਦਿੱਤਾ। ਉਹ ਕਈ ਵੈਬਸਾਈਟਾਂ ਨੇ ਮੈਂ ਦੇਖਿਆ ਕਿ ਉਹ ਉਵੇਂ ਹੀ ਚਲਾਤਾ, ਨਰਿੰਦਰ ਤੋਮਰ ਦੀ ਫੋਟੋ ਲਾਤੀ। ਉਹ ਜਦ ਕਿ ਉਹ ਗੱਲ ਇਹ ਸੀਗੀ ਕਿ ਅਸਲ ਦੇ ਵਿੱਚ ਜਿਹੜੀ ਕਿਸਾਨ ਸੰਸਦ ਆ, ਇਹਦੇ ਵਿੱਚ ਜਿਹੜਾ ਖੇਤੀ ਮੰਤਰੀ ਬਣਿਆ ਸੀ ਨਾ, ਡੰਮੀ ਖੇਤੀ ਮੰਤਰੀ, ਉਹਨੇ ਅਸਤੀਫਾ ਦੇ ਦਿੱਤਾ ਲੋਕਾਂ ਦੇ ਸਾਹਮਣੇ ਕਿ ਲੋ ਭਾਈ ਮੈਂ ਤੁਹਾਨੂੰ ਸੈਟਿਸਫਾਈਡ ਨਹੀਂ ਕਰ ਸਕਿਆ ਤੇ ਆ ਲਓ ਮੇਰਾ ਅਸਤੀਫਾ। ਤੇ ਉਸ ਤੋਂ ਬਾਅਦ ਨਾਅਰੇਬਾਜ਼ੀ ਕਰਦੇ ਕਰਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਜਿੰਦਾਬਾਦ ਇਹ ਕਰਦੇ, ਉਹ ਵੀ ਕਿਸਾਨਾਂ ਦੇ ਨਾਲ ਬਹਿ ਗਿਆ। ਉਹ ਕਿਸਾਨੀ ਸੰਸਦ ਸੀਗੀ ਅਸਲ ਦੇ ਵਿੱਚ। ਅੱਜ ਫਿਰ ਬੀਬੀਆਂ, ਕਿਉਂਕਿ 26 ਤਰੀਕ ਸੀਗੀ ਤੇ ਅੱਜ ਇਹ ਬੀਬੀਆਂ ਦਿਨ ਸੀਗਾ, ਤੇ ਇਹਨਾਂ ਨੇ ਵੀ ਸੰਸਦ ਚਲਾਈ ਉੱਥੇ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਅਸਲ ਦੇ ਵਿੱਚ ਦੋ ਤਰ੍ਹਾਂ ਦੀ ਵਿਮਨ ਇੰਪਾਵਰਮੈਂਟ ਆ ਦੇਸ਼ ਦੇ ਵਿੱਚ। ਇੱਕ ਵਿਮਨ ਇੰਪਾਵਰਮੈਂਟ ਉਹ ਆ ਜਿਹੜੀਆਂ ਸਿਆਸੀ ਪਾਰਟੀਆਂ ਚਲਾਉਂਦੀਆਂ। ਮਸਲਨ ਪਿੰਡ ਦੇ ਵਿੱਚ ਬੀਬੀ ਸਰਪੰਚ ਬਣ ਗਈ ਸਾਡੀ ਭੈਣ, ਪਰ ਸਰਪੰਚੀ ਕੌਣ ਕਰਦਾ? ਸਰਪੰਚੀ ਉਹਦੇ ਘਰ ਵਾਲਾ। ਜਾਂ ਕਈ ਵਾਰੀ ਸਾਡੀਆਂ ਭੈਣਾਂ ਬਣ ਜਾਂਦੀਆਂ ਪੰਚ ਮੈਂਬਰ, ਤੇ ਸਰਪੰਚੀ ਕੌਣ ਕਰਦੇ? ਉਹਨਾਂ ਦੇ ਪਿਤਾ ਜਾਂ ਉਹਨਾਂ ਦੇ ਭਰਾ। ਇਸੇ ਤਰ੍ਹਾਂ MLA ਬਣ ਜਾਂਦਾ ਤੇ ਬੀਬੀ ਕੋਲੇ ਮੋਹਰ ਨਹੀਂ ਹੁੰਦੀ ਜਿਹੜੀ MLA ਬਣੀ ਹੁੰਦੀ ਹੈ। ਉਹ ਬੇਸ਼ੱਕ ਦਫ਼ਤਰ ਜਾਵੇ ਨਾ ਜਾਵੇ, ਉਹਦਾ PA ਖੜਾ ਨਾ ਖੜਾ ਹੋਵੇ, ਪਰ ਉਹਦਾ ਘਰ ਵਾਲਾ ਜਾਂ ਉਹਦਾ ਕੋਈ ਦਿਓਰ ਜੇਠ ਉਹ ਲਾਜ਼ਮੀ ਉੱਥੇ ਟੈਲੀਫੋਨ ਕਰਦਾ, ਤੁਹਾਨੂੰ ਦਿਖਾਈ ਦੇ ਦੂਗਾ। ਇਸੇ ਤਰ੍ਹਾਂ ਜੇ ਕੋਈ ਬੀਬੀ MP ਹੈ, ਇਸੇ ਤਰ੍ਹਾਂ ਹੀ ਫਿਰ ਉਹਦੇ ਦਫ਼ਤਰ ਦੇ ਵਿੱਚ ਸਾਰਾ ਕਾਰ ਵਿਹਾਰ ਚੱਲਦਾ ਹੈ। ਯਾਨੀ ਕਿ ਮਰਦ ਪ੍ਰਧਾਨ ਸਮਾਜ ਹੈ। ਪਰ ਕਿਸਾਨੀ ਅੰਦੋਲਨ ਨੇ ਮੋੜਾ ਦਿੱਤਾ ਇਸ ਸੋਚ ਨੂੰ। ਕਿਸਾਨੀ ਅੰਦੋਲਨ ਨੇ ਦੱਸਿਆ, ਬੀਬੀਆਂ ਨੇ ਦੱਸਿਆ, ਤੁਹਾਨੂੰ ਯਾਦ ਹੋਣਾ ਟਾਈਮ ਮੈਗਜ਼ੀਨ ਦੇ ਵਿੱਚ ਫੋਟੋ ਲੱਗੀ ਸੀ ਬੀਬੀਆਂ ਦੀ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਦੇ ਵਿੱਚ ਸੀਗਾ। ਟਾਈਮ ਦੇ ਜਿਹੜਾ ਫਰੰਟ ਪੇਜ ਹੁੰਦਾ ਨਾ, ਉੱਥੇ ਬੀਬੀਆਂ ਦੀ ਫੋਟੋ ਲੱਗੀ ਸੀ ਤੇ ਉਹਨਾਂ ਨੇ ਹੈਡਰ ਹੀ ਦਿੱਤਾ ਸੀਗਾ ਕਿ ਇਹ ਬੀਬੀਆਂ ਨੇ ਜਿਹੜੀਆਂ ਸਿਰਫ ਘਰਾਂ ਦੇ ਚੁੱਲ੍ਹਿਆਂ ਤੱਕ ਸੀਮਿਤ ਨਹੀਂ, ਇਹ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਕਿਸਾਨ ਦਾ ਅੰਦੋਲਨ ਚੱਲ ਰਿਹਾ ਉਹਦੇ 'ਚ ਆਪਣੀ ਹਿੱਸੇਦਾਰੀ ਪਾਉਂਦੀਆਂ। ਤੇ ਅੱਜ ਤਾਂ ਬੀਬੀਆਂ ਨੇ ਸੰਸਦ ਵੀ ਚਲਾ ਕੇ ਵਿਖਾਤੀ। ਮੇਰੇ ਖਿਆਲ ਦੇ ਨਾਲ ਜਿਹੜੀ ਇਹਨਾਂ ਨੇ ਸੰਸਦ ਚਲਾਈ ਹੈ ਨਾ ਰਾਜ ਦੀ, ਉਹਦੀ ਜਿਹੜੀ ਫੁਟੇਜ ਆ ਉਹ ਸਾਡੇ ਲੀਡਰਾਂ ਨੂੰ ਦੇਖਣੀ ਚਾਹੀਦੀ, ਜਿਹੜੇ ਉੱਥੇ ਪ੍ਰਧਾਨ ਮੰਤਰੀ ਸਾਹਿਬ ਜਾਂ ਸਾਡੀ ਜਿਹੜੀ ਮੀਨਾਕਸ਼ੀ ਲੇਖੀ ਵਰਗੀਆਂ ਬੀਬੀਆਂ
ਜਿਹੜੀਆਂ ਵਿਚਾਰੀਆਂ ਕਈ ਵਾਰੀ ਬੋਲ ਜਾਂਦੀਆਂ। ਸੋ ਉਹਨਾਂ ਲੋਕਾਂ ਨੂੰ ਵੇਖਣਾ ਚਾਹੀਦਾ ਕਿ ਕਿੰਨੇ ਸਬਰ ਸੰਤੋਖ ਦੇ ਨਾਲ, ਕਿੰਨੀ ਐਡੀ ਦਿਲਚਸਪੀ ਲੈ ਕੇ ਇੱਕ ਤਰੀਕੇ ਨਾਲ ਸਿਖਰ ਸੰਜਮ ਦਾ ਤੇ ਸਮਝ ਦਾ ਸਿਖਰ ਲੈ ਕੇ ਤੁਸੀਂ ਸੰਸਦ ਚਲਾਉਣੀ ਆ। ਤੇ ਕਮਾਲ ਆ, ਚਰਚਾਵਾਂ ਨੇ ਉੱਥੋਂ ਦੀਆਂ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਲਗਾਤਾਰ ਮੀਡੀਆ ਦੇ ਉੱਤੇ, ਤੇ ਇਹ ਹੈ ਵਿਮਨ ਐਮਪਾਵਰਮੈਂਟ। ਉਹ ਵਿਮਨ ਐਮਪਾਵਰਮੈਂਟ ਨਹੀਂ ਹੈ ਕਿ ਤੁਸੀਂ ਕੈਬਨਿਟ ਦੇ ਵਿੱਚ 2-4 ਚਿਹਰੇ ਲੈ ਕੇ ਤੇ ਮੁੜ ਕੇ ਸਾਰੇ ਦੇਸ਼ ਦੀਆਂ ਔਰਤਾਂ ਤੇ ਰੇਡੀਓ ਦੀ ਮਨ ਕੀ ਬਾਤ ਕਰੀ ਜਾਓ ਕਿ ਜੀ ਵਿਮਨ ਐਮਪਾਵਰਮੈਂਟ ਨਹੀਂ। ਵਿਮਨ ਐਮਪਾਵਰਮੈਂਟ ਜੇ ਦੇਖਣੀ ਆ ਤਾਂ ਤੁਸੀਂ ਜਾ ਕੇ ਕਿਸਾਨੀ ਸੰਸਦ ਜਿਹੜੀ ਅੱਜ ਲੱਗੀ ਹੈ ਜੰਤਰ ਮੰਤਰ ਦੀਆਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਵਿਮਨ ਐਮਪਾਵਰਮੈਂਟ ਹੈ ਕੀ ਆ ਜੀ। ਜੀ ਜੀ ਇਸੇ ਜਿਹੜੇ ਸਾਰੇ ਹੀ ਜਿਹੜੇ ਕਿਸਾਨਾਂ ਦੇ ਦੁਆਰਾ ਚਲਾਈ ਜਾ ਰਹੀ ਸੰਸਦ ਦੇ ਦੌਰਾਨ ਹੁਣ ਜਿਹੜੀ ਅਸਲੀ ਸੰਸਦ ਆ ਉਸ ਦੇ ਵਿੱਚ ਕਿਸਾਨਾਂ ਦੇ ਸਮਰਥਨ 'ਚ ਟਰੈਕਟਰ ਲੈ ਕੇ ਪਹੁੰਚ ਗਿਆ ਰਾਹੁਲ ਗਾਂਧੀ। ਹਾਂਜੀ ਬਿਲਕੁਲ, ਰਾਹੁਲ ਗਾਂਧੀ ਟਰੈਕਟਰ ਲੈ ਕੇ ਪਹੁੰਚੇ ਆ ਤੇ ਟਰੈਕਟਰ ਦੇ ਅੱਗੇ ਜਿਹੜੇ ਬੈਨਰ ਲਾਏ ਸੀਗੇ, ਬੈਨਰ ਵੀ ਇਹ ਲਾਏ ਸੀਗੇ ਕਿ ਭਾਈ ਖੇਤੀ ਕਾਨੂੰਨ ਬੰਦ ਕਰੋ ਤੇ ਜਿਹੜੇ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਆ, ਖੇਤੀ ਕਾਨੂੰਨ, ਉਹ ਵਾਪਸ ਲਓ। ਤੇ ਉਸ ਤੋਂ ਬਾਅਦ ਇੱਕ ਟਵੀਟ ਵੀ ਕੀਤਾ ਰਾਹੁਲ ਗਾਂਧੀ ਨੇ, ਉਹ ਕਹਿੰਦੇ ਜੇਕਰ ਜ਼ਮੀਨਾਂ ਤੁਸੀਂ ਖੋਹੋਗੇ ਤਾਂ ਟਰੈਕਟਰ ਸੰਸਦ ਦੇ ਵਿੱਚ ਚੱਲਣਗੇ। ਚਲੋ ਖੈਰ ਇਹ ਹੁੰਦੀ ਹੈ ਗੱਲ ਰਾਜ ਜੀ ਕਿ ਜਿਹੜੇ ਮਸਲੇ ਤੇ ਆਵਾਮ, ਲੋਕ, ਜਨਤਾ ਤਰਾਹੀ ਕਰਦੀ ਹੈ, ਮਤਲਬ ਜਨਤਾ ਦੁਖੀ ਆ, ਤਾਂ ਉਹ ਫਰਜ਼ ਬਣਦਾ ਵਿਰੋਧੀ ਧਿਰਾਂ ਦਾ ਕਿ ਉਸ ਮਸਲੇ ਨੂੰ ਚੁੱਕਣ, ਉਸ ਮਸਲੇ ਤੇ ਸੱਤਾਧਾਰੀਆਂ ਨੂੰ ਘੇਰਿਆ ਜਾਵੇ। ਪਰ ਰਾਹੁਲ ਗਾਂਧੀ ਟਰੈਕਟਰ ਜਿਹੜਾ ਚਲਾਉਂਦਾ ਨਾ, ਥੋੜਾ ਜਿਹਾ ਸਲੋਅ ਚਲਾਉਂਦਾ, ਥੋੜਾ ਜਿਹਾ ਧੀਰਜ ਚਲਾਉਂਦਾ ਹੈ। ਇਹਦਾ ਟਰੈਕਟਰ ਬੜਾ ਜਿੱਲਾ ਹੈ। ਇਹ 4 ਅਕਤੂਬਰ 2020 ਨੂੰ ਪੰਜਾਬ ਦੇ ਵਿੱਚ ਆਇਆ ਸੀ, ਜਦੋਂ ਤੁਹਾਨੂੰ ਯਾਦ ਹੋਣਾ ਹਿੰਦੁਸਤਾਨ ਟਰੈਕਟਰ ਦੀਆਂ ਸੀਟਾਂ ਤੇ ਸਾਡੇ ਜਿਹੜੇ ਪੰਜਾਬ ਦੇ ਲੀਡਰ ਆ ਬੜੇ ਫਸ ਕੇ ਬੈਠੇ ਸੀ। ਜਿਹੜੇ ਲੀਡਰ ਕਦੇ ਧੁੱਪੇ ਨਹੀਂ ਨਿਕਲੇ, ਉਹਦੇ ਵਿਚਾਰੇ ਸਾਰੀ ਦਿਹਾੜੀ ਧੁੱਪੇ ਮੱਚਦੇ ਰਹੇ। ਹਾਈ ਕਮਾਂਡ ਜੋ ਆਈ ਸੀ, ਪਰ ਅਸਲ ਦੇ ਵਿੱਚ ਚੰਗੀ ਗੱਲ ਇਹ ਹੈ, 2 ਪਹਿਲੂ ਨੇ ਇਸ ਗੱਲ ਦੇ। ਪਹਿਲੀ ਗੱਲ ਇਹ ਹੈ ਕਿ ਲੋਕਾਂ ਦੀ ਗੱਲ ਕਰਨਾ ਵਿਰੋਧੀ ਧਿਰਾਂ ਦਾ ਫਰਜ਼ ਬਣਦਾ ਹੈ। ਰਾਹੁਲ ਗਾਂਧੀ ਦਾ ਇਹ ਫਰਜ਼ ਹੈ, ਕਾਂਗਰਸ ਦਾ ਇਹ ਫਰਜ਼ ਹੈ ਕਿ ਅੱਜ ਕਿਸਾਨੀ ਮਸਲੇ ਤੇ ਗੱਲ ਕੀਤੀ ਜਾਵੇ। ਪਰ ਕਾਂਗਰਸ ਗੁਨਾਹਗਾਰ ਵੀ ਹੈ। ਕਾਂਗਰਸੀ ਬੜੀਆਂ ਫੋਟੋਆਂ ਸ਼ੇਅਰ ਕਰ ਰਹੇ ਨੇ, ਬੱਲੇ ਹੋਈ ਪਈ ਹੈ। ਜਿਹੜੇ ਭਾਜਪਾ ਵਿਰੋਧੀ ਕੁਝ ਚੈਨਲ ਨੇ ਜਾਂ ਕਾਂਗਰਸ ਪੱਖੀ ਕੁਝ ਵੈਬਸਾਈਟਾਂ ਨੇ, ਉਹਨਾਂ ਨੇ ਰਾਹੁਲ ਗਾਂਧੀ ਨੂੰ ਇਹ ਬਣਾਇਆ ਪਿਆ ਕਿ ਯਾਰ ਅੱਜ ਤਾਂ ਜਿਵੇਂ ਮੈਨ ਆਫ ਦਾ ਸੀਰੀਜ਼ ਨਹੀਂ ਹੁੰਦਾ ਜਦੋਂ ਆਪਾਂ ਕ੍ਰਿਕਟ ਦੇ ਮੈਚ ਦੇਖਦੇ ਹਾਂ ਕਿ ਬਈ ਇਹ ਤਾਂ ਇਸ ਤਰ੍ਹਾਂ ਦਾ ਨਿਕਲਿਆ ਅੱਜ। ਪਰ ਕਾਂਗਰਸ ਗੁਨਾਹਗਾਰ ਇਹ ਆ ਕਿ ਜਦੋਂ ਲੋਕ ਸਭਾ ਦੇ ਵਿੱਚ ਤਾਂ ਬੀਜੇਪੀ ਦੀ ਮੈਜੋਰਟੀ ਆ, ਲੋਕ ਸਭਾ ਦੇ ਵਿੱਚ ਤਾਂ ਉਹਨਾਂ ਨੇ ਬਿੱਲ ਪਾਸ ਕਰਾ ਲਏ, ਆਰਡੀਨੈਂਸਾਂ ਨੂੰ ਬਿੱਲਾਂ ਦਾ ਰੂਪ ਦਿੱਤਾ। ਜਦੋਂ ਰਾਜ ਸਭਾ ਦੇ ਵਿੱਚ ਬਿੱਲ ਗਏ ਤਾਂ ਕਾਂਗਰਸ ਜੇ ਐਕਟਿਵ ਹੁੰਦੀ ਤਾਂ ਉੱਥੇ ਕੁਝ ਹੋਰ ਵਿਰੋਧੀ ਧਿਰਾਂ ਨੂੰ ਲੈ ਕੇ ਬਿੱਲ ਰੋਕੇ ਜਾ ਸਕਦੇ ਸੀ, ਕਾਨੂੰਨ ਨਹੀਂ ਸੀ ਬਣਨੇ। ਉਹ ਕਿਵੇਂ? ਉਹ ਇਹ ਕਿ ਕੁਝ ਜਨਤਾ ਦਲ ਪਟਨਾਇਕ ਵਾਲੇ ਜਿਹੜੇ ਬੀਜੂ ਦਲ ਵਾਲੇ ਆ, ਉਹਨਾਂ ਨੂੰ ਨਾਲ ਲਿਆ ਜਾ ਸਕਦਾ ਸੀ। ਕੁਝ ਹੋਰ ਦੇਸ਼ ਦੀਆਂ ਜਿੱਥੇ ਖੇਤਰੀ ਪਾਰਟੀਆਂ ਨੇ, ਮਸਲਨ TMC ਨੂੰ ਤੁਸੀਂ ਗੱਲ ਕਰ ਸਕਦੇ ਸੀ, ਕਿ ਕਰਨਾਟਕਾ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਸੀ ਕੁਝ MLA ਦੇ ਨਾਲ, ਕੁਝ ਉੱਥੋਂ ਦੇ ਰਾਜ ਸਭਾ ਮੈਂਬਰ ਲੈ ਕੇ। ਤਾਂ ਉਦੋਂ ਜੇ ਤੁਸੀਂ ਐਕਟਿਵ ਹੁੰਦੇ ਤਾਂ BJP ਨੂੰ ਬਹੁਤ ਔਖਾ ਸੀ। ਜਿਹੜੇ ਤਰੀਕੇ ਨਾਲ ਉਹਨਾਂ ਨੇ ਰਾਜ ਸਭਾ ਦੇ ਵਿੱਚ ਬਿੱਲ ਪਾਸ ਕਰਾਏ ਹੈ, ਉਹ ਗੈਰ ਜਮਹੂਰੀ ਤਰੀਕਾ ਹੈ। ਤੇ ਜੇਕਰ ਤੁਸੀਂ ਉੱਥੇ ਪਹਿਲਾਂ ਹੀ ਸਾਰਾ ਕੁਝ ਕਰ ਲੈਂਦੇ, ਇਕਜੁੱਟਤਾ ਦਾ ਪ੍ਰਗਟਾਵਾ ਕਰਦੇ, ਐਕਟਿਵ ਹੋ ਕੇ ਸਰਕਾਰ ਨੂੰ ਘੇਰਦੇ, ਤਾਂ ਖਬਰਾਂ ਰੁਕ ਸਕਦੇ। ਅੱਜ ਚਲੋ ਚੰਗੀ ਗੱਲ ਹੈ ਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਸਿਆਸੀ ਦਬਾਅ ਕਰਕੇ ਤੁਹਾਨੂੰ ਲੋਕਾਂ ਦੀ ਯਾਦ ਆਈ ਜੀ। ਜੀ ਬਿਲਕੁਲ। ਤੇ ਅਗਲੀ ਆਪਾਂ ਗੱਲ ਇਸੇ ਦੇ ਨਾਲ ਹੀ ਕਰਦੇ ਜਾਈਏ, ਕਿਸਾਨੀ ਸੰਘਰਸ਼ ਬਾਰੇ ਨਵੀਂ ਰਣਨੀਤੀ। 5 ਸਤੰਬਰ ਨੂੰ ਮੁਜ਼ੱਫਰਨਗਰ ਦੇ ਵਿੱਚ ਮਹਾ ਰੈਲੀ ਦਾ ਐਲਾਨ। ਰਾਜ ਜੀ ਗੱਲ ਇਹ ਹੈ ਕਿ ਅੱਜ ਸਵੇਰੇ ਖਬਰਾਂ ਚੱਲੀਆਂ ਕਿ ਮਿਸ਼ਨ ਉੱਤਰ ਪ੍ਰਦੇਸ਼ ਦੀ ਸ਼ੁਰੂਆਤ ਕਿਸਾਨ ਕਰਨਗੇ। ਤੇ ਅੱਜ ਸ਼ਾਮ ਤੱਕ ਇਹ ਖਬਰਾਂ ਆਈਆਂ ਕਿ ਬਈ 5 ਸਤੰਬਰ ਨੂੰ ਮੁਜ਼ੱਫਰਨਗਰ ਦੇ ਵਿੱਚ ਮਹਾ ਰੈਲੀ ਹੋਊਗੀ ਤੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਸਾਰੇ ਜਿਹੜੇ ਮੰਡਲ ਦਫ਼ਤਰ ਹੈ ਉਹਨਾਂ ਦੇ ਵਿੱਚ ਮਹਾ ਪੰਚਾਇਤਾਂ ਹੋਣਗੀਆਂ। 4 ਗੇੜਾਂ ਦੀ ਰਣਨੀਤੀ ਬਣਾਈ ਹੈ ਉੱਤਰ ਪ੍ਰਦੇਸ਼ ਦੇ ਵਿੱਚ ਅੰਦੋਲਨ ਖਾਤਰ। ਦੇਖੋ ਇਸ ਵੇਲੇ ਜੇਕਰ ਦੇਖੀਏ ਤਾਂ ਰਕੇਸ਼ ਟਿਕੈਤ ਹੈ ਜਿਹੜਾ, ਉਹ ਧੁਰਾ ਇੱਕ ਕੇਂਦਰ ਬਿੰਦੂ ਹੈ, ਕਿਉਂਕਿ ਉਹਦੇ ਹੰਝੂ ਡਿੱਗੇ ਉਸ ਚੀਜ਼ ਨੇ ਸਾਰੀ ਚੀਜ਼ ਨੂੰ ਇੱਕ ਟਰਨਿੰਗ ਪੁਆਇੰਟ ਸੀ ਉਹ ਸਾਰੇ ਅੰਦੋਲਨ ਦਾ। ਤਾਂ ਹੁਣ ਉਹ ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨ ਜਾਣਗੇ। ਕਿਸਾਨਾਂ ਨੇ ਪਹਿਲਾਂ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਨੂੰ ਦਿਖਾਤਾ ਕਿ ਕਿਸਾਨ ਕੀ ਹੁੰਦਾ, ਕਿਉਂਕਿ ਬਹੁਤੇ ਲੋਕ ਇਹ ਕਹਿੰਦੇ ਜਿਹੜੇ ਸਾਹਿਤ ਦੇ ਵਿੱਚ ਦਿਲਚਸਪੀ ਲੈਂਦੇ ਆ ਵੀ ਇਹ ਜਿਹੜੀ
ਹਲਦੀ ਮੁੰਨੀ ਹੁੰਦੀ ਹੈ, ਕੱਲੀਆਂ ਵੱਟਾਂ ਜਾਂ ਖੱਬਲ ਨਹੀਂ ਪੱਟਦੀ, ਕਈ ਵਾਰੀ ਧੌਣਾ ਦੇ ਕਿੱਲੇ ਵੀ ਪੱਟ ਦਿੰਦੀ ਹੈ। ਸੋ ਉਹ ਪਰ ਹੁਣ ਉਹ ਪੈਟਰਨ ਯੂਪੀ ਦੇ ਵਿੱਚ ਹੈ। ਅਸਲ ਦੇ ਵਿੱਚ ਇਨਸਾਈਡ ਸਟੋਰੀ ਕੀ ਹੈ? ਇਨਸਾਈਡ ਸਟੋਰੀ ਇਹ ਹੈ ਕਿ ਮੁਜ਼ੱਫਰਨਗਰ ਦੇ ਵਿੱਚ ਦੰਗੇ ਹੋਏ ਸੀ, ਦੋ ਭਾਈਚਾਰਿਆਂ ਦੇ ਵਿੱਚ ਕਲੈਸ਼ ਹੋਇਆ ਸੀਗਾ, ਹਿੰਦੂ ਤੇ ਮੁਸਲਮਾਨਾਂ ਦੇ ਦਰਮਿਆਨ 2012-13 ਦੀ ਇਹ ਗੱਲ ਹੈ। ਉਹਨਾਂ ਦੰਗਿਆਂ ਦਾ ਜਿਹੜਾ ਦੋਸ਼ ਲੱਗਦਾ ਹੈ ਉਹ ਕਥਿਤ ਤੌਰ ਤੇ ਇਸ਼ਾਰਨ ਸੰਕੇਤਨ ਦੋਸ਼ ਲੱਗਦਾ ਕਿ ਭਾਈ ਉਹਦੇ ਵਿੱਚ ਟਕੈਤ ਫੈਮਿਲੀ ਦੀ ਸ਼ਮੂਲੀਅਤ ਸੀ। ਮਤਲਬ ਇਨਸਾਈਡ ਸਟੋਰੀ ਇਹ ਹੈ। ਹੁਣ ਟਕੈਤ ਫੈਮਿਲੀ ਨੂੰ ਲੱਗਦਾ ਕਿ ਯਾਰ ਜਿਸ ਤਰੀਕੇ ਨਾਲ ਲੋਕ ਸਾਡੇ ਨਾਲ ਜੁੜੇ, ਇਸ ਤਰੀਕੇ ਨਾਲ ਜੇਕਰ ਅਸੀਂ ਭਾਜਪਾ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਖਾਸ ਕਰਕੇ ਪਰਸਨਲੀ ਵੀ ਥੋੜ੍ਹੀ ਜਿਹੀ ਟਸਲ ਆ ਨਾ, ਜੇਕਰ ਆਪਾਂ ਦੇਖੀਏ ਕਿਸਾਨੀ ਵਾਲੀ ਟਸਲ ਤਾਂ ਯੋਗੀ ਨਾਲ ਹੈਗੀ ਹੈ, ਪਰਸਨਲੀ ਵੀ ਟਸਲ ਆ। ਪਰਸਨਲੀ ਟਸਲ ਇਸ ਕਰਕੇ ਕਿਉਂਕਿ ਰਕੇਸ਼ ਕੈਦ ਜਿਸ ਦਿਨ ਰੋਂਦਾ ਉਸ ਦਿਨ ਇਹ ਗੱਲ ਕਹਿੰਦਾ ਕਿ ਮੈਂ ਬੀਜੇਪੀ ਨੂੰ ਵੋਟਾਂ ਪਵਾਈਆਂ ਪਰ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ। ਤੁਸੀਂ ਬੇਸ਼ੱਕ ਸਾਡੇ ਜਿਹੜੇ ਸੁਣਨ ਵਾਲੇ ਉਹ ਕਲਿੱਪ ਕੱਢ ਕੇ ਸੁਣ ਸਕਦੇ ਆ, ਦੁਬਾਰਾ ਸੁਣ ਸਕਦੇ ਆਪਾਂ। ਤਾਂ ਉੱਥੇ ਇਨਸਾਈਡ ਪੋਲੀਟਿਕਸ ਇਹ ਆ ਕਿ ਉੱਥੇ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਕਿ ਜਿਹੜਾ ਮੁਸਲਿਮ ਭਾਈਚਾਰਾ ਸਾਡੇ ਤੋਂ ਦੂਰ ਗਿਆ, ਸਾਡੇ ਤੋਂ ਨਿਖੜਿਆ, ਸਾਡੇ ਤੋਂ ਜੁਦਾ ਹੋਇਆ, ਸਾਡੇ ਤੋਂ ਖਫਾ ਹੈ, ਤਾਂ ਉਹਨੂੰ ਨਾਲ ਜੁੜਿਆ ਜਾਏ। ਤਾਂ ਉੱਤਰ ਪ੍ਰਦੇਸ਼ ਇਸ ਵੇਲੇ ਬਹੁਤ ਤਕੜੀ ਜ਼ਮੀਨ ਹੈ ਕਿਸਾਨਾਂ ਦੇ ਲਈ, ਜਿੱਥੇ ਭਾਜਪਾ ਨੂੰ ਬਹੁਤ ਤਕੜੇ ਤਰੀਕੇ ਦੇ ਨਾਲ ਘੇਰਿਆ ਜਾ ਸਕਦਾ। ਪਰ ਪੋਲੀਟਿਕਸ ਤੋਂ ਧਰਨਾ ਬਚਿਆ ਨਹੀਂ ਹੈ। ਪੋਲੀਟਿਕਸ ਤੋਂ ਹਰਿਆਣੇ ਦੇ ਵਿੱਚ ਜੇਕਰ ਆਈਏ, ਹਰਿਆਣੇ 'ਚ ਕੀ ਹੋਇਆ? ਹਰਿਆਣੇ ਦੇ ਵਿੱਚ ਓਪੀ ਚੌਟਾਲਾ, ਜਿਹੜੇ ਓਮ ਪ੍ਰਕਾਸ਼ ਚੌਟਾਲਾ, ਜਿਹੜੇ ਟੀਚਰ ਭਰਤੀ ਘੁਟਾਲੇ ਕਰਕੇ ਜੇਲ੍ਹ ਦੇ ਵਿੱਚ ਰਹੇ ਆ ਤੇ ਹੁਣੇ ਰਿਹਾ ਹੋਏ ਆ, ਉਹਨਾਂ ਨੇ ਸੰਬੋਧਨ ਕਰਨਾ ਸੀ ਖਟਕੜ ਟੋਲ ਪਲਾਜ਼ੇ ਉੱਤੇ, ਪਰ ਉੱਥੇ ਕਿਸਾਨ ਦੋ ਧਿਰਾਂ ਦੇ ਵਿੱਚ ਵੰਡੇ ਗਏ। ਉਹ ਕਹਿੰਦੇ ਕਿ ਬਈ ਨਹੀਂ ਕਰਨ ਦੇਣਾ, ਇੱਕ ਧਿਰ ਕਹਿੰਦੀ ਨਹੀਂ ਸੰਬੋਧਨ ਕਰ ਦੇਣਾ, ਦੂਜੀ ਧਿਰ ਕਹਿੰਦੀ ਕੋਈ ਨਹੀਂ ਯਾਰ ਇਹ ਬੰਦੇ ਨੇ ਆਪਣੇ ਲਈ ਹਾਂ ਦਾ ਨਾਰਾ ਮਾਰਿਆ। ਜਿਹੜੀ ਧਿਰ ਨਾਰਾਜ਼ ਹੈ, ਓਪੀ ਚੌਟਾਲਾ ਤੋਂ ਨਾਰਾਜ਼ ਸੀਗੀ, ਉਹਨਾਂ ਨੇ ਉਹ ਹਾਵੀ ਹੋ ਗਏ, ਉਹ ਕਹਿੰਦੇ ਨਹੀਂ ਤਾਂ ਨਹੀਂ। ਤਾਂ ਉਸ ਤੋਂ ਬਾਅਦ ਓਪੀ ਚੌਟਾਲਾ ਵੀ ਨਿਰਾਸ਼ ਹੋ ਕੇ ਉੱਥੋਂ ਚਲਾ ਗਿਆ, ਪਰ ਉੱਥੇ ਕਿਸਾਨ ਵੰਡੇ ਗਏ। ਉਹ ਦੋਨੇ ਧਿਰਾਂ ਆਪਸ ਵਿੱਚ ਵੰਡੀਆਂ ਗਈਆਂ ਸਿਰਫ ਓਪੀ ਚੌਟਾਲੇ ਕਰਕੇ। ਇਸ ਕਰਕੇ ਜਿਹੜੀ ਸਾਡੇ ਕਿਸਾਨ ਮੋਰਚੇ ਵਾਲੇ, ਸੰਯੁਕਤ ਕਿਸਾਨ ਮੋਰਚੇ ਵਾਲੇ ਹੈ, ਸਾਂਝੇ ਕਿਸਾਨ ਮੋਰਚੇ ਵਾਲੇ, ਉਹ ਕਹਿੰਦੇ ਲੀਡਰਾਂ ਨੂੰ ਨਾ ਚੜਾਓ ਸਟੇਜਾਂ ਤੇ ਜੇ ਕਿਸਾਨੀ ਅੰਦੋਲਨ ਬਚਾਉਣਾ। ਹੁਣ ਓਪੀ ਚੌਟਾਲੇ ਵਾਲੀ ਆਪਾਂ ਦੇਖ ਲਈ ਮਿਸਾਲ। ਤਾਂ ਕੁੱਲ ਮਿਲਾ ਕੇ ਸਾਰ ਅੰਸ਼ ਇਹ ਹੈ ਕਿ ਬਹੁਤ ਜ਼ਰੂਰਤ ਹੈ ਇਸ ਵੇਲੇ ਪੋਲੀਟੀਕਲ ਚੀਜ਼ਾਂ ਤੋਂ ਬਚਣ ਦੀ, ਪੋਲੀਟੀਕਲ ਪਰਸਨੈਲਿਟੀ ਤੋਂ ਬਚਣ ਦੀ, ਤੇ ਪੋਲੀਟੀਕਲ ਜਿਹੜੇ ਈਵੈਂਟ ਕੈਸ਼ ਹੋ ਰਹੇ ਆ ਉਹਨਾਂ ਤੋਂ ਬਚਣ ਲਈ। ਪਰ ਕੁੱਲ ਮਿਲਾ ਕੇ ਜਿਹੜੀ ਉੱਤਰ ਪ੍ਰਦੇਸ਼ ਵਾਲੀ ਰਣਨੀਤੀ ਹੈ, ਮੇਰੇ ਹਿਸਾਬ ਦੇ ਨਾਲ ਸ਼ਾਇਦ ਹੋ ਸਕਦਾ ਜਿਹੜੇ ਸਿਆਸੀ ਮਾਹਰ ਨੇ ਉਹ ਵੀ ਇਹ ਗੱਲਾਂ ਦਾ ਟੇਵਾ ਲਾਉਂਦੇ ਨੇ, ਇਹ ਗੱਲਾਂ ਦੀ ਸ਼ਾਦੀ ਭਰਦੇ ਆ ਕਿ ਭਾਜਪਾ ਨੂੰ ਇੱਕ ਵਾਰੀ ਦੰਦਾਂ ਥੱਲੇ ਉਂਗਲਾਂ ਜ਼ਰੂਰ ਚਪਾ ਦਿਓ। ਜੀ ਜੀ ਬਿਲਕੁਲ। ਅਗਲੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਜਾਈਏ, ਪੈਗਸਸ ਜਸੂਸੀ ਕਾਂਡ ਦੇ ਮਾਮਲੇ ਵਿੱਚ ਹੁਣ ਪੱਛਮੀ ਬੰਗਾਲ ਨੇ ਜਾਂਚ ਲਈ ਬਣਾ ਦਿੱਤੀ ਹੈ ਕਮੇਟੀ। ਰਾਜ ਜੀ, ਪੈਗਸਸ ਕੀ ਹੈ ਤੇ ਇਹਨੇ ਤਰਥੱਲੀ ਕਿਵੇਂ ਮਚਾਈ ਹੋਈ ਹੈ? ਮੇਰੇ ਖਿਆਲ ਦੇ ਨਾਲ ਆਪਣੇ ਰੇਡੀਓ ਨੇ ਸ਼ੁਰੂ ਤੋਂ ਹੀ ਪੈਗਸਸ ਕਾਂਡ ਦੇ ਬਾਬਤ ਬੜੀ ਤਫਸੀਲ ਦੇ ਨਾਲ ਸਾਡੇ ਸਰੋਤਿਆਂ ਨੂੰ ਰਿਪੋਰਟਾਂ ਦਿੱਤੀਆਂ, ਬੜੀ ਤਫਸੀਲ ਦੇ ਨਾਲ ਆਪਾਂ ਚਰਚਾ ਵੀ ਕੀਤੀ ਉਹਨਾਂ ਚੀਜ਼ਾਂ ਤੇ। ਹੁਣ ਮਮਤਾ ਬੈਨਰਜੀ ਨਿਕਲ ਕੇ ਆਏ ਨੇ ਪੱਛਮੀ ਬੰਗਾਲ ਦੇ, ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ 2 ਮੈਂਬਰੀ ਜਾਂਚ ਕਮਿਸ਼ਨ ਕਾਇਮ ਕਰਾਂਗੇ, ਨਾਲ ਪੈਨਲ ਕਾਇਮ ਕਰਨ ਦਾ ਜਿਹੜਾ ਫੈਸਲਾ ਉਹ ਕੈਬਨਿਟ ਨੇ ਕਰਤਾ ਤੇ ਉਹਦੇ ਸਹੀ ਪਾਤੀ, ਠਿੱਕੀ ਪਾਤੀ ਹੈ। ਤੇ ਦੋਨੇ ਜਿਹੜੇ ਪੈਨਲ ਦੇ ਵਿੱਚ ਮੈਂਬਰ ਹੋਣਗੇ ਸੇਵਾ ਮੁਕਤ ਜੱਜ ਹੋਣਗੇ ਤੇ ਇਹ ਫੋਨ ਹੈਕਿੰਗ ਦੀ ਜਿਹੜੀ ਜਾਂਚ ਕਰੂਗਾ ਕੇਂਦਰ ਜਾਂਚ ਕਮਿਸ਼ਨ ਕਾਇਮ ਕਰੂਗਾ ਤੇ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੇ ਜਿਹੜੇ ਹੈ ਆਦੇਸ਼ ਦਿੱਤੇ ਜਾਣਗੇ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਲੋਕਾਂ ਦੇ ਨਾਂ ਵੀ ਸਾਹਮਣੇ ਲਿਆਵਾਂਗੇ ਹੋਰਾਂ ਦੇ ਜਿਨ੍ਹਾਂ ਦੇ ਬਾਰੇ ਲਿਸਟਾਂ ਨਹੀਂ ਆਈਆਂ, ਜਿਨ੍ਹਾਂ ਦੇ ਬਾਰੇ ਖਦਸ਼ੇ ਨੇ, ਉਹਨਾਂ ਨੂੰ ਵੀ ਜਾਂਚ ਦੇ ਨਾਲ ਸ਼ਾਮਿਲ ਕਰਾਂਗੇ। ਤੇ ਨਾਲੋਂ ਨਾਲ ਇਹ ਵੀ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕਮਿਸ਼ਨ ਹੈ ਇਹ ਗੈਰ ਕਾਨੂੰਨੀ ਹੈਕਿੰਗ ਦੇ ਨਾਲ ਜੁੜੀ ਜਿੰਨੀ ਵੀ ਜਾਣਕਾਰੀ ਹੈ ਉਹਦਾ ਪਤਾ ਲਾਊਗਾ। ਪਹਿਲੀ ਗੱਲ ਤਾਂ ਇਹ ਆ ਰਾਜ ਕਿ ਜਿਹੜੀਆਂ ਰਿਪੋਰਟਾਂ ਆਈਆਂ ਨੇ ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਨਾਮ ਬੋਲਦਾ। ਪ੍ਰਸ਼ਾਂਤ ਕਿਸ਼ੋਰ ਚੋਣ ਰਣਨੀਤੀਕਾਰ ਆ। ਪ੍ਰਸ਼ਾਂਤ ਕਿਸ਼ੋਰ ਜਿਸ ਵੇਲੇ ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਬਣਾ ਰਿਹਾ ਸੀ, ਰਿਪੋਰਟਾਂ ਇਹ ਦਾਅਵਾ ਕਰਦੀਆਂ ਕਿ ਉਦੋਂ ਉਹਦਾ ਫੋਨ ਸਪਾਈਵੇਅਰ ਦੀ ਨਿਗਰਾਨੀ ਹੇਠ ਸੀ, ਪੈਗਸਸ ਦੀ ਨਿਗਰਾਨੀ ਹੇਠ ਸੀ। ਚਲੋ ਇਹ ਹੌਲੀ ਹੌਲੀ ਸਾਰੇ ਰਾਜਾਂ ਨੇ ਸ਼ਾਇਦ ਸਟੈਪ ਲੈਣਾ, ਕੁਝ ਕੁ ਰਾਜਾਂ ਦੇ ਵਿੱਚ ਇਹ ਦਮ ਹੈਗਾ ਕਿ ਇਹ ਸਟੈਪ ਲੈਣਗੇ, ਪਰ ਇਹ ਚਾਹੀਦਾ ਵੀ ਹੈ ਕਿਉਂਕਿ ਮੁੱਦਾ ਕਿਤੇ ਨਾ ਕਿਤੇ ਤੁਹਾਡੀ ਨਿਜਤਾ ਨਾਲ ਜੁੜਿਆ।
ਮੁੱਦਾ ਤੁਹਾਡੀ ਪ੍ਰਾਈਵੇਸੀ ਨਾਲ ਜੁੜਿਆ ਹੋਇਆ, ਮੁੱਦਾ ਤੁਹਾਡੇ ਰਾਈਟਸ ਨਾਲ ਜੁੜਿਆ ਹੋਇਆ। ਤਾਂ ਸਰਕਾਰਾਂ ਦਾ ਫਰਜ਼ ਹੈ ਕਿ ਜਿੱਥੇ ਰਾਈਟ ਦੀ ਗੱਲ ਆਉਂਦੀ ਹੈ, ਭਾਵੇਂ ਉਹ ਕਾਮਨ ਮੈਨ ਹੈ, ਲੇ ਮੈਨ ਹੈ ਜਾਂ ਕੋਈ VIP ਹੈ, ਤਾਂ ਉੱਥੇ ਸਰਕਾਰ ਐਕਟਿਵ ਹੋਵੇ। ਪਰ ਹੁਣ ਆ ਜਾਓ ਤੁਸੀਂ ਪੰਜਾਬ ਸਰਕਾਰ 'ਤੇ। ਪੰਜਾਬ ਦੇ ਵੀ ਇੱਕ ਪੱਤਰਕਾਰ ਦਾ ਨਾਂ ਆਇਆ, ਜਸਪਾਲ ਸਿੰਘ ਹੇਰਾਂ ਦਾ ਨਾਂ ਜੀ ਆਇਆ ਇਸ ਮਾਮਲੇ ਦੇ ਵਿੱਚ। ਪੰਜਾਬ ਸਰਕਾਰ ਨੇ ਕੀ ਕੀਤਾ? ਇੱਕ ਸਿੰਗਲ ਟਵੀਟ ਤੱਕ ਨਹੀਂ ਕੀਤਾ, ਇੱਕ ਟਿੱਪਣੀ ਨਹੀਂ ਕੀਤੀ। ਕਮਿਸ਼ਨ ਕਦੋਂ ਬਣਾਉਣਗੇ ਕੈਪਟਨ ਸਾਹਿਬ ਮੈਨੂੰ ਨਹੀਂ ਪਤਾ। ਇਹ ਸ਼ਾਇਦ ਹੁਣ ਇਹੀ ਰੀਜ਼ਨ ਆ ਨਾ, ਜਿਹੜੀਆਂ ਕੈਪਟਨ ਸਾਹਿਬ ਕੁਝ ਮਸਲਿਆਂ 'ਤੇ ਜਦੋਂ ਹੱਦੋਂ ਵੱਧ ਲਾਪਰਵਾਹੀ ਕਰ ਜਾਂਦੇ ਆ, ਫਿਰ ਦਿੱਲੀ ਤੁਹਾਨੂੰ ਪਤਾ ਹਾਈ ਕਮਾਂਡ ਨਾਲ ਮੀਟਿੰਗਾਂ ਹੁੰਦੀਆਂ, ਫਿਰ ਉੱਥੋਂ ਚੱਕੀ ਲਿਆਉਂਦੇ 18 29 ਏਜੰਡੇ। ਜੀ ਜੀ ਬਿਲਕੁਲ ਇਹੀ ਕੁਛ ਇਹਨਾਂ ਦਾ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ। ਅਗਲੀ ਗੱਲ ਕਰ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਹੜ੍ਹਾਂ ਅਤੇ ਮੀਂਹ ਕਰਕੇ 100 150 ਦੇ ਤਕਰੀਬਨ ਮੌਤਾਂ ਤੇ 100 ਤੋਂ ਵੱਧ ਲਾਪਤਾ। ਹਾਂਜੀ, ਬੜੀਆਂ ਮੰਦਭਾਗੀਆਂ ਘਟਨਾਵਾਂ ਉੱਥੇ ਲਗਾਤਾਰ ਵਾਪਰ ਰਹੀਆਂ ਨੇ ਰਾਜ ਜੀ। ਲੈਂਡਸਲਾਈਡ ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ, ਕਈਆਂ ਥਾਈਂ ਹੜ੍ਹਾਂ ਕਰਕੇ ਬਹੁਤ ਮਾੜੇ ਹਾਲਾਤ ਹੋ ਚੁੱਕੇ ਨੇ। ਲੋਕਾਂ ਨੂੰ ਵੱਡੀ ਗਿਣਤੀ ਲੋਕਾਂ ਨੂੰ ਘਰ ਛੱਡਣੇ ਤੱਕ ਪਏ ਨੇ। 100 ਤੋਂ ਵੱਧ ਬੰਦੇ ਲਾਪਤਾ ਨੇ, 150 ਦੇ ਕਰੀਬ ਮਾਰੇ ਗਏ ਨੇ। ਉद्धਵ ਠਾਕਰੇ ਜਿਹੜੇ ਮੁੱਖ ਮੰਤਰੀ, ਉਹ ਕਹਿੰਦੇ ਕਿ ਅਸੀਂ ਰਾਹਤ ਪੈਕੇਜ ਦਾ ਐਲਾਨ ਕਰਾਂਗੇ, ਪੱਛਮੀ ਮਹਾਰਾਸ਼ਟਰ ਦਾ ਦੌਰਾ ਕਰਾਂਗੇ, ਅੰਕੜੇ ਤਿਆਰ ਕਰਾਂਗੇ। ਖੈਰ ਕਦੋਂ ਕਰਨਗੇ ਕਿਸੇ ਨੂੰ ਨਹੀਂ ਪਤਾ। ਪਰ ਅਸਲ ਦੇ ਵਿੱਚ ਜੇ ਮੈਂ ਤੁਹਾਨੂੰ ਜ਼ਮੀਨੀ ਹਕੀਕਤ ਦੱਸਾਂ ਕਿ ਮਹਾਰਾਸ਼ਟਰ ਦੀ ਜ਼ਮੀਨੀ ਹਕੀਕਤ ਕੀ ਹੈ, ਤਾਂ ਉਹਦੇ ਵਿੱਚ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ 2019 ਦੀ ਸ਼ਾਇਦ ਗੱਲ ਆ ਉਹ, ਜੇ ਮੈਂ ਗਲਤ ਨਾ ਹੋਵਾਂ, 2019-20 ਦੀ ਸ਼ਾਇਦ ਗੱਲ ਆ, ਜਦੋਂ ਮਹਾਰਾਸ਼ਟਰ ਦੇ 26 ਜ਼ਿਲ੍ਹਿਆਂ ਦੇ ਵਿੱਚ ਬਹੁਤ ਭੈੜਾ ਸੋਕਾ ਪੈ ਗਿਆ ਸੀ। ਉਦੋਂ ਹਾਲਾਤ ਉੱਥੇ ਬਣ ਗਏ ਸੀਗੇ ਵੀ 1972 ਦੇ ਵਿੱਚ ਵੀ ਉਹ ਸੋਕਾ ਪਿਆ ਸੀ। ਸ਼ਾਇਦ ਲਤੂਰ ਜਿਹੜੇ ਮਰਾਠਵਾੜਾ ਹੋ ਗਏ, ਵਿਦਰਭ ਦੇ ਹੋ ਗਏ, ਉੱਤਰ ਮਹਾਰਾਸ਼ਟਰ ਦੇ ਜਿਹੜੇ ਹਾਲਾਤ ਸੀਗੇ, ਉਹ 1972 ਦੇ ਵਿੱਚ ਇੱਕ ਬਹੁਤ ਭੈੜਾ ਸੋਕਾ ਪਿਆ ਸੀ, ਉਹਦੇ ਵਰਗੇ ਹੋ ਗਏ ਸੀ। ਤੇ 26 ਜ਼ਿਲ੍ਹੇ ਹੌਲੀ ਹੌਲੀ ਇਹ ਗੱਲ ਤੁਰਦੀ ਤੁਰਦੀ 26 ਜ਼ਿਲ੍ਹਿਆਂ ਦੇ ਵਿੱਚ ਆ ਗਈ ਸੀ, ਜਿਨ੍ਹਾਂ ਦੇ ਵਿੱਚ ਮੈਂ ਸ਼ਾਇਦ ਨਾ ਭੁੱਲਦਾ ਹੋਵਾਂ ਤਾਂ ਔਰੰਗਾਬਾਦ ਤੱਕ ਆ ਗਏ ਸੀਗੇ, ਬੀੜ, ਹਿੰਗੋਲੀ, ਜਾਲਣਾ, ਇੱਥੋਂ ਤੱਕ ਕਿ ਸੋਲਾਪੁਰ ਤੇ ਪਾਲਘਰ ਵੀ ਇਹਨਾਂ 26 ਜ਼ਿਲ੍ਹਿਆਂ ਦੇ ਤੱਕ ਆ ਗਏ ਸੀਗੇ ਜਿਹੜਾ ਸੋਕਾ ਸੀਗਾ। ਤੇ 17 ਵੱਡੇ ਜਿਹੜੇ ਜਲ ਸਰੋਤ ਸੀਗੇ ਮਹਾਰਾਸ਼ਟਰ ਦੇ, 20 ਦੇ ਕਰੀਬ, ਤਾਂ ਉਹਨਾਂ ਦੇ ਵਿੱਚੋਂ 5 ਇਹੋ ਜਿਹੇ ਸੀ ਜਿਨ੍ਹਾਂ 'ਚ ਪਾਣੀ ਨਹੀਂ ਸੀ ਬਚਿਆ। ਮਤਲਬ ਉਹਨਾਂ ਦੇ ਦਰਿਆ, ਉਹਨਾਂ ਦੀਆਂ ਨਦੀਆਂ, ਉਹਨਾਂ ਦੇ ਝਰਨੇ ਜਿਹੜੇ ਸੀਗੇ, ਉਹਨਾਂ 'ਚ ਪਾਣੀ ਤੱਕ ਹੈ ਨਹੀਂ ਸੀਗਾ। 10% ਪਾਣੀ ਬਚਿਆ ਸੀ। ਤੇ ਉੱਥੇ ਜਿਹੜਾ ਇਹ 26 ਜ਼ਿਲ੍ਹਿਆਂ ਦਾ ਪੂਰਾ ਇਲਾਕਾ ਸੀ, ਇੱਥੋਂ ਦੀ 70% ਆਬਾਦੀ ਹੈ ਜਿਸ ਜਿਨ੍ਹਾਂ ਨੂੰ ਪਾਣੀ ਲੈਣ ਦੇ ਲਈ ਜਾਂ ਪਾਣੀ ਵਾਸਤੇ ਟਰੈਵਲ ਕਰਨ ਲਈ, ਪੈਦਲ ਜਾਣ ਦੇ ਲਈ ਕਈ ਕਿਲੋਮੀਟਰ ਤੱਕ ਦਾ ਪੈਦਲ ਸਫ਼ਰ ਤੈਅ ਕਰਨਾ ਪੈਂਦਾ ਸੀਗਾ। ਕਈ ਇਲਾਕੇ ਇਹੋ ਸੀ, ਜਾਲਣਾ ਤਾਂ ਇੱਕ ਇਹੋ ਜਿਹਾ ਇਲਾਕਾ ਸੀਗਾ ਜਿੱਥੇ 22 ਦਿਨਾਂ ਬਾਅਦ ਪਾਣੀ ਦੀ ਸਪਲਾਈ ਹੁੰਦੀ ਸੀ। 22 ਦਿਨਾਂ ਬਾਅਦ ਤੁਸੀਂ ਸੋਚ ਕੇ ਦੇਖੋ ਕਿ ਜਿਹੜੇ ਬੰਦੇ ਨੂੰ ਅੱਜ ਪਾਣੀ ਮਿਲ ਗਿਆ, ਹੁਣ ਉਹਦੀ ਵਾਰੀ 20-22 ਦਿਨਾਂ ਬਾਅਦ ਆਏ। ਤਾਂ ਇੱਥੇ ਦੱਸਦੇ ਆ ਕਿ ਉਹਨਾਂ ਟਾਈਮਾਂ ਦੇ ਵਿੱਚ ਸਰਕਾਰ ਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ 5493 ਟੈਂਕਰਾਂ ਦੀ ਪਾਣੀ ਦੀ ਸਪਲਾਈ ਕਰਨੀ ਪਈ ਸੀ। ਐਮਰਜੈਂਸੀ ਹਾਲਾਤ ਦੇ ਵਿੱਚ ਹਾਲਾਤ ਇੰਨੇ ਮਾੜੇ ਹੋ ਗਏ ਸੀਗੇ। ਪਰ ਖੈਰ ਆਪਾਂ ਗੱਲ ਕਰੀਏ ਅੱਜ ਦੀ, ਅੱਜ ਹੜ੍ਹਾਂ ਦੇ ਹਾਲਾਤ ਨੇ। ਅੱਜ ਦੇਖੋ ਤੁਸੀਂ 150 ਬੰਦਾ ਮਰ ਗਿਆ, ਤਕਰੀਬਨ 100 ਤੋਂ ਵੱਧ ਲਾਪਤਾ ਨੇ। ਤਾਂ ਇਹ ਕੀ ਆ? ਮਿਸਮੈਨੇਜਮੈਂਟ ਆ। ਉੱਥੇ ਮਹਾਰਾਸ਼ਟਰ ਦੇ ਵਿੱਚ ਬਥੇਰੀ ਖਿੱਚੋਤਾਣ ਹੁੰਦੀ ਹੈ। ਮੁੰਬਈ ਵਰਗੀ ਆਰਥਿਕ ਰਾਜਧਾਨੀ ਹੈ ਉਹਨਾਂ ਦੇ ਕੋਲੇ, ਸਰਮਾਇਆ ਬੜਾ ਮਹਾਰਾਸ਼ਟਰ ਕੋਲੇ। ਪਰ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਨਾ, ਭਾਵੇਂ ਕੋਈ ਵੀ ਹੈ, ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਤਾਲੁਕਾਤ ਨਹੀਂ। ਜਦੋਂ ਵੋਟ ਪੈਂਦਾ ਏਜੰਡੇ ਤੇ, ਜਦੋਂ ਵੋਟ ਹਿੰਦੂ ਤਵ ਤੇ ਪੈਂਦਾ, ਮਰਾਠੀ ਤਵ ਤੇ ਪੈਂਦਾ, ਮਰਾਠਿਆਂ ਦੇ ਨਾਂ ਤੇ ਵੋਟ ਪੈਂਦਾ, ਫਿਰ ਕਿਹਨੇ ਸੋਕਾ ਦੇਖਣਾ ਤੇ ਕਿਹਨੇ ਹੜ੍ਹ ਵੇਖਣੇ ਆ। ਜੀ ਬਿਲਕੁਲ। ਦੇਖੋ ਮਹਾਰਾਸ਼ਟਰ ਦੇ ਕਿਸਾਨ ਬੜੇ ਲੰਮੇ ਸਮੇਂ ਤੋਂ ਉਹ ਵੀ ਸੰਘਰਸ਼ ਕਰਦੇ ਆ ਰਹੇ ਸੀਗੇ, ਕੀ ਕੁਛ ਨਹੀਂ ਉਹਨਾਂ ਨੂੰ ਜਿਹੜਾ ਉਹ ਝੱਲਣਾ ਪਿਆ, ਤੇ ਬਾਕੀ ਇਨਫਰਾਸਟ੍ਰਕਚਰ ਕੋਈ ਨਹੀਂ। ਅਗਲੀ ਗੱਲ ਕਰੀਏ ਰੁਲਦੂ ਸਿੰਘ ਮਾਨਸਾ ਸੰਯੁਕਤ ਕਿਸਾਨ ਮੋਰਚੇ ਚੋਂ 15 ਦਿਨਾਂ ਲਈ ਮੁਅੱਤਲ। ਦੇਖੋ ਅਸਲ ਦੇ ਵਿੱਚ ਗੱਲ ਇਹ ਹੈ ਰਾਜ ਜੀ ਕਿ ਅਸੀਂ ਸ਼ੁਰੂ ਤੋਂ ਡੇ 1 ਤੋਂ ਇਹ ਗੱਲ ਕਹਿ ਰਹੇ ਹਾਂ, ਜਿਹੜਾ ਕਿਸਾਨੀ ਅੰਦੋਲਨ ਹੈ, ਡਿਫਰੈਂਟ ਆਈਡੀਓਲੋਜੀ ਦਾ, ਬਹੁਤ ਸਾਰੇ ਲੋਕਾਂ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਨਾਲ ਸੰਬੰਧ ਰੱਖਦੇ ਲੋਕਾਂ ਦਾ ਇੱਕ ਸਮੂਹ ਹੈ, ਇੱਕ ਇਕੱਠ ਹੈ ਜੀ। ਇਹਦੇ ਵਿੱਚ ਖੱਬੇ ਪੱਖੀ ਵੀ ਨੇ, ਇਹਦੇ ਵਿੱਚ ਐਕਸਟਰੀਮ ਲੈਫਟਿਸਟ ਨੇ, ਇਹਦੇ ਵਿੱਚ ਐਕਸਟਰੀਮ ਰਾਈਟਿਸਟ ਵੀ ਨੇ, ਇਹਦੇ ਵਿੱਚ ਉਹ ਲੋਕ ਨੇ ਜਿਹੜੇ ਖਾਲਿਸਤਾਨ ਨੂੰ ਪਿਆਰ ਕਰਦੇ ਨੇ, ਇਹਦੇ ਵਿੱਚ ਉਹ ਵੀ ਲੋਕ ਨੇ ਜਿਨ੍ਹਾਂ ਦੇ ਹੀਰੋ ਜਿਹੜੇ ਹੈ ਹਿੰਦੂ ਤਵ ਤੋਂ ਵੀ ਨੇ,
ਇਹਨਾਂ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਦੇ ਹੀਰੋ ਹਰੀ ਸਿੰਘ ਨਲੂਏ ਵਰਗੇ ਵੀ ਨੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਰਗੇ ਵੀ ਨੇ, ਜਾਂ ਮਹਾਰਾਜਾ ਰਣਜੀਤ ਸਿੰਘ ਵਰਗੇ, ਜਾਂ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਹੀਰੋ ਨੇ। ਇਸੇ ਤਰ੍ਹਾਂ ਖੱਬੀਆਂ ਧਿਰਾਂ ਨੇ ਜਿਨ੍ਹਾਂ ਦੇ ਆਪਣੇ ਹੀਰੋਜ਼ ਨੇ, ਜਿਨ੍ਹਾਂ ਲਈ ਕੋਈ ਲੈਨਨ ਹੀਰੋ ਹੈ, ਕੋਈ ਸ਼ਹੀਦ ਭਗਤ ਸਿੰਘ ਹੀਰੋ ਹੈ ਜਿਨ੍ਹਾਂ ਦਾ। ਤਾਂ ਇਹ ਉਹਨਾਂ ਲੋਕਾਂ ਦਾ ਇੱਕ ਬਹੁਤ ਸੋਹਣਾ ਇਕੱਠ ਹੈ। ਸਾਨੂੰ ਚੰਗੀ ਲੱਗੀ ਇਹ ਗੱਲ ਜਦੋਂ ਕਵਰੇਜ ਕਰ ਰਹੇ ਸੀਗੇ ਕਿ ਯਾਰ ਅੱਜ ਦੇਖੋ ਕੋਈ ਵਪਾਰੀ ਹੈ, ਕੋਈ ਦੁਕਾਨਦਾਰ ਹੈ, ਕੋਈ ਹਿੰਦੂ ਹੈ, ਕੋਈ ਸੇਠ ਹੈ, ਕੋਈ ਜ਼ਿਮੀਂਦਾਰ ਹੈ, ਕੋਈ ਸਾਡੇ ਦਲਿਤ ਭਰਾ ਹੈ, ਕੋਈ ਕਿਸੇ ਵੀ ਮਤਲਬ ਜਾਤਾਂ ਦਾ ਧਰਮਾਂ ਦਾ ਤਾਂ ਉੱਥੇ ਨਾ ਹੀ ਨਹੀਂ ਸੀਗਾ, ਦਿੱਲੀ ਦੇ ਵਿੱਚ ਨਾ ਹੀ ਨਹੀਂ ਹੈਗਾ। ਪਰ ਬਾਵਜੂਦ ਇਸ ਦੇ ਸਾਡੇ ਜਿਹੜੇ ਬੜੇ ਬਜ਼ੁਰਗ ਕਿਸਾਨ ਆਗੂ ਹੈ ਰੋਲਦੂ ਸਿੰਘ ਮਾਨਸਾ ਵਾਲੇ, ਉਹ ਕਹਿੰਦੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ 25,000 ਮੁੰਡਾ ਮਰਵਾਤਾ। ਤਾਂ ਜਦੋਂ ਉਹਨਾਂ ਦਾ ਇਹ ਬਿਆਨ ਆਇਆ ਉਸ ਤੋਂ ਬਾਅਦ ਫਿਰ ਲੋਕਾਂ ਨੇ, ਤੁਹਾਨੂੰ ਪਤਾ, ਆਲੋਚਨਾ ਕਰਨੀ ਸੀ, ਕਿਉਂਕਿ ਹਰੇਕ ਬੰਦੇ ਦਾ ਆਪਣਾ ਇੱਕ ਹੀਰੋ ਹੈ, ਹਰੇਕ ਬੰਦੇ ਦੇ ਧਰਮ ਦੇ ਮੁਤਾਬਕ ਉਹਨੂੰ ਲੱਗਦਾ ਕਿ ਯਾਰ ਸਾਡੀ ਚੀਜ਼ ਆ ਸਹੀ ਹੈ। ਤਾਂ ਉਹ ਤੁਹਾਨੂੰ ਪਤਾ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਪੰਜਾਬੀ ਕਿਵੇਂ ਲੈਂਦੇ ਨੇ, ਇਹਦੇ ਬਾਰੇ ਕੋਈ ਬਹੁਤਾ ਡਿਫਾਈਨ ਕਰਨ ਦੀ ਲੋੜ ਨਹੀਂ ਹੈ। ਉਹ ਕਿਹੋ ਜਿਹੇ ਆਈਡਲ ਨੇ ਪੰਜਾਬੀਆਂ ਦੇ ਲਈ, ਖਾਸ ਕਰਕੇ ਸਿੱਖ ਭਾਈਚਾਰੇ ਦੇ ਨੌਜਵਾਨਾਂ ਦੇ ਵਿੱਚ। ਤਾਂ ਬਹੁਤ ਤਕੜਾ ਵਿਰੋਧ ਹੋਇਆ ਉਹਨਾਂ ਦਾ, ਰੋਲਦੂ ਸਿੰਘ ਮਾਨਸਾ ਜੀ ਦਾ। ਤਾਂ ਉਸ ਤੋਂ ਬਾਅਦ ਫਿਰ 32 ਕਿਸਾਨ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਉਹਨਾਂ ਨੂੰ 15 ਦਿਨਾਂ ਦੇ ਲਈ ਮੁਅੱਤਲ ਕਰਤਾ। ਅਤੇ ਉਹ ਇਹਨਾਂ ਦੇ ਨਾਲ ਸ਼ਾਇਦ ਯੂਨੀਅਨ ਦੇ ਆਗੂ ਵੀ ਸ਼ਾਮਲ ਨੇ, ਅਤੇ ਜਗਜੀਤ ਸਿੰਘ ਡੱਲੇਵਾਲ ਜੀ ਨੇ ਇਹ ਗੱਲ ਸਪਸ਼ਟ ਕਰਤੀ ਹੈ ਕਿ ਉਹਨਾਂ ਨੂੰ 15 ਦਿਨਾਂ ਵਾਸਤੇ ਮੁਅੱਤਲ ਕੀਤਾ। ਪਰ ਲੋੜ ਕੀ ਹੈ? ਲੋੜ ਰਾਜ ਜੀ ਇਹ ਆ, ਅਸੀਂ ਕਿਸੇ ਨਾਲ ਸਿਆਣੇ ਨਹੀਂ, ਅਸੀਂ ਕੋਈ ਬਹੁਤੇ ਪੜ੍ਹੇ ਲਿਖੇ ਨਹੀਂ, ਅਸੀਂ ਕੋਈ ਬਹੁਤੇ ਸੰਘਰਸ਼ ਨਹੀਂ ਕੀਤੇ, ਪਰ ਜਿਹੜੀਆਂ ਗੱਲਾਂ, ਜਿਹੜੇ ਕੰਮ, ਜਿਹੜੇ ਨੈਰੇਟਿਵ ਸਰਕਾਰ ਸਿਰਜ ਰਹੀ ਹੈ ਕਿ ਪਾੜੋ ਇਹਨਾਂ ਨੂੰ, ਕਦੇ ਖਾਲਿਸਤਾਨੀ ਕਹੋ, ਕਦੇ ਪਾਕਿਸਤਾਨੀ ਕਹੋ, ਕਦੇ ਚਾਈਨੀਜ਼ ਸਪੌਂਸਰਡ ਕਹੋ, ਇਹਨਾਂ ਨੂੰ ਪਾੜ ਦਿਓ। ਕਦੇ ਇਹਨਾਂ ਨੂੰ ਕਹੋ ਕਿ ਯਾਰ ਜੇਕਰ ਕਾਮਰੇਡ ਹਟ ਜਾਣ ਤਾਂ ਅਸੀਂ ਤੁਹਾਡੇ ਨਾਲ 2 ਘੰਟਿਆਂ 'ਚ ਸੋਲਵ ਕਰ ਲਾਂਗੇ, ਸੌਟ ਆਊਟ ਕਰ ਲਾਂਗੇ। ਉਹ ਕੀ ਹੈ? ਪਾੜਨ ਦੀ ਰਾਜਨੀਤੀ ਹੈ। ਜੇਕਰ ਆੜ੍ਹਤੀਆਂ 'ਤੇ ਛਾਪੇਮਾਰੀ ਹੁੰਦੀ ਹੈ ਈਡੀ ਦੀ ਜਾਂ ਆਈਟੀ ਦੀ, ਇਨਕਮ ਟੈਕਸ ਦੀ, ਉਹ ਕੀ ਹੈ ਕਿ ਆੜ੍ਹਤੀਆ ਤੇਰੇ ਪਿੱਛੇ ਹਟ ਜੇ। ਜੇਕਰ ਅਰੁਣ ਨਾਰੰਗ ਦੇ ਕੱਪੜੇ ਪਾੜਤੇ ਅਤੇ ਹਿੰਦੂ ਜਥੇਬੰਦੀਆਂ ਨੂੰ ਮੂਹਰੇ ਲਾ ਦਿੱਤਾ ਜਾਂਦਾ, ਅਤੇ ਇਹ ਕੀ ਹੈ? ਇਹ ਪਾੜਨ ਦੀ ਹੀ ਸਿਆਸਤ ਹੈ। ਅਸੀਂ ਆਮ ਲੋਕ ਜਿਹੜੇ ਆ ਉਹ ਕਹਿੰਦੇ ਕਿ ਯਾਰ ਸਰਕਾਰ ਦੀਆਂ ਚਾਲਾਂ ਤੋਂ ਬਚੋ। ਪਰ ਜੇਕਰ ਸਾਡੇ ਜਿਹੜੇ ਆਗੂ ਸਾਹਿਬਾਨ ਆ, ਜੇਕਰ ਉਹ ਇਹੋ ਜਿਹੇ ਬਿਆਨ ਦੇਣਗੇ ਤਾਂ ਮੇਰਾ ਖਿਆਲ ਸਰਕਾਰ ਦੀਆਂ ਚਾਲਾਂ ਬਾਅਦ 'ਚ ਕਾਮਯਾਬ ਹੋਣ ਨਾ ਹੋਣ ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ, ਪਰ ਇਹੋ ਜਿਹੇ ਬਿਆਨ ਪਾਟੋ ਤਾੜ ਜ਼ਰੂਰ ਕਰਾ ਦੇਣਗੇ। ਅੱਜ ਉੱਥੋਂ ਮੋਰਚੇ ਤੋਂ ਇੱਕ ਨੌਜਵਾਨ ਨੇ ਇਸ ਗੱਲ ਦੀ ਨਿਖੇਧੀ ਕਰਦਿਆਂ ਬੜੀ ਤਕੜੀ ਸਪੀਚ ਦਿੱਤੀ ਹੈ। ਸੋ ਆਗੂਆਂ ਨੂੰ ਬਚਣਾ ਚਾਹੀਦਾ। ਪਿਛਲੇ ਦਿਨੀ ਝੜੂਨੀ ਸਾਹਿਬ ਨੂੰ ਮੁਅੱਤਲ ਕਰਤਾ ਹੈ ਕਿ ਸਾਡੇ ਜਿਹੜੇ ਰੋਲਦੂ ਸਿੰਘ ਮਾਨਸਾ ਇਹਨਾਂ ਨੂੰ ਮੁਅੱਤਲ ਕਰਤਾ। ਸੋ ਮੁਅੱਤਲੀਆਂ ਨਾ ਖੇਡਣ ਸਾਡੇ ਆਗੂ, ਸਮਝਣ ਉਹ ਕਿ ਪੰਜਾਬ ਕੀ ਚਾਹੁੰਦਾ ਹੈ। ਕਿਸਾਨ ਜਿਹੜੇ ਉੱਥੇ ਆ ਕੇ ਇੰਨੇ ਨਿਸ਼ਚੇ ਨਾਲ, ਉਹਨਾਂ ਦੀ ਆਸਥਾ ਇੰਨੀ ਹੈ ਆਗੂਆਂ 'ਤੇ, ਉਹ ਬੈਠੇ ਨੇ, ਤਾਂ ਉਹ ਕੀ ਚਾਹੁੰਦੇ ਨੇ। ਸੋ ਮੇਰੇ ਖਿਆਲ ਦੇ ਨਾਲ ਇਕੱਲੇ ਰੋਲਦੂ ਸਿੰਘ ਮਾਨਸਾ ਜੀ ਦੀ ਗੱਲ ਹੀ ਨਹੀਂ, ਭਾਵੇਂ ਉਹ ਸਾਡੇ ਰਾਜੇਵਾਲ ਸਾਹਿਬ ਹੋਣ, ਭਾਵੇਂ ਉਗਰਾਹਾਂ ਸਾਹਿਬ ਹੋਣ, ਭਾਵੇਂ ਰੋਲਦੂ ਸਿੰਘ ਮਾਨਸਾ ਹੋਣ, ਭਾਵੇਂ ਡੱਲੇਵਾਲ ਸਾਹਿਬ ਹੋਣ, ਭਾਵੇਂ ਦਰਸ਼ਨਪਾਲ ਹੋਣ, ਜਿੰਨੇ ਮੋਹਰੀ ਬੰਦੇ ਨੇ ਉਹ ਸਾਰੇ ਬਚਨ ਵਿਵਾਦਤ ਬਿਆਨਬਾਜ਼। ਹੋ ਸਕਦਾ ਇਹਨਾਂ ਚੀਜ਼ਾਂ ਨੂੰ ਜਿਹੜੀ ਦੂਜੀ ਧਿਰ, ਸੱਤਾਧਾਰੀ ਧਿਰ, ਉਹ ਕੈਸ਼ ਕਰੇ। ਜੀ 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 ਮੋਗੇ ਦੇ ਵਿੱਚ ਸਿਹਤ ਮੰਤਰੀ ਦਾ ਵਿਰੋਧ ਹੋਇਆ। ਇੱਕ ਬਜ਼ੁਰਗ ਸਫਾਈ ਸੇਵਕਾ ਹੱਥ ਜੋੜੀ ਖੜੀ ਰਹੀ, ਪਰ ਨਾ ਸੁਣੀ ਇਹਨਾਂ ਗੱਲ। ਦੇਖੋ, ਅਸਲ ਦੇ ਵਿੱਚ ਰਾਜ ਜੀ ਆਪਾਂ ਜਾਣਦੇ ਹਾਂ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਜਿੱਦਾਂ ਅਹੁਦਾ ਸੰਭਾਲਦੇ ਨੇ ਤਾਂ ਉਹਦੇ ਇੱਕ ਬਹੁਤ ਮਾੜਾ ਦਰਦਨਾਕ ਹਾਦਸਾ ਵਾਪਰਦਾ। ਉਸ ਹਾਦਸੇ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਕੁਝ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਨੇ। ਕਾਂਗਰਸ ਨਾਲ ਤਾਲੁਕਾਤ ਸੀਗੇ, ਪਰ ਮੌਤ ਦੁਖਦਾਈ ਹੈ। ਰਾਜ ਦੀ ਦੁਰਘਟਨਾ, ਹਾਦਸਾ ਦੁਖਦਾਈ ਹੈ, ਭਾਵੇਂ ਕੋਈ ਕਾਂਗਰਸੀ ਹੈ, ਭਾਵੇਂ ਕੋਈ ਅਕਾਲੀ ਹੈ, ਪਰ ਆਖਿਰ 'ਤੇ ਤਾਂ ਸਾਡੇ ਲਈ ਤਾਂ ਇਨਸਾਨ ਹੀ ਹੈ। ਉਹਨਾਂ ਦਾ ਪਤਾ ਲੈਣ ਪਹੁੰਚੇ ਸੀ ਬਲਬੀਰ ਸਿੰਘ ਸਿੱਧੂ, ਅਤੇ ਉੱਥੇ ਸਫਾਈ ਸੇਵਕ ਜਿਹੜੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੜਤਾਲ 'ਤੇ ਨੇ, ਤਾਂ ਉਹਨਾਂ ਨੇ ਜਦੋਂ ਉਹਨਾਂ ਦੇ ਨਾਲ ਗੱਲ ਕਰਨੀ ਚਾਹੀ ਤਾਂ ਇਹਨਾਂ ਨੇ ਗੱਡੀ ਦਾ ਸ਼ੀਸ਼ਾ ਚੜ੍ਹਾ ਲਿਆ। ਉਹ ਬੀਬੀ ਬਜ਼ੁਰਗ ਦੀ, ਜੇਕਰ ਤੁਸੀਂ ਇੰਟਰਨੈਟ ਤੋਂ ਫੋਟੋ ਚੁੱਕੋਗੇ ਤਾਂ ਬੜੇ ਬਜ਼ੁਰਗ ਨੇ ਅਤੇ ਉਹ ਹੱਥ ਜੋੜੀ ਖੜ੍ਹੇ ਹੈ। ਸੋ ਸਾਡਾ ਤਾਂ ਇਹ ਆਮ ਤੌਰ 'ਤੇ, ਭਾਵੇਂ ਅਸੀਂ ਨੇਤਾ ਵੀ ਨਾ ਹੋਈਏ, ਤਾਂ ਸਾਡਾ ਤਾਂ ਇਹ ਸੱਭਿਆਚਾਰ ਆ, ਸਾਡਾ ਤਾਂ ਇਖਲਾਕ ਹੈ ਕਿ ਅਸੀਂ ਜਦੋਂ ਬਜ਼ੁਰਗ ਕੋਈ ਰੋਕਦਾ, ਆਵਾਜ਼ ਮਾਰਦਾ, ਤਾਂ ਅਸੀਂ ਉਹਦੀ ਗੱਲ ਸੁਣਦੇ ਹਾਂ। ਜੇ ਕੋਈ ਬੱਚਾ ਆਵਾਜ਼ ਮਾਰਦਾ, ਲੋੜਵੰਦ ਆਵਾਜ਼ ਮਾਰਦਾ, ਤਾਂ ਅਸੀਂ ਰੁਕਦੇ ਹਾਂ। ਪਰ ਨੁਮਾਇੰਦਿਆਂ ਸਿਰ ਤਾਂ ਇਦੋਂ ਵੀ ਵੱਡੀ ਜ਼ਿੰਮੇਵਾਰੀ ਹੈ। ਪਰ ਉਹਨਾਂ ਨੇ ਬਹੁਤ ਮਾੜਾ ਕੀਤਾ ਬਲਬੀਰ ਸਿੰਘ ਸਿੱਧੂ ਹੋਰਾਂ ਨੇ ਕਿ ਉਹ ਬੀਬੀ ਵਿਚਾਰੀ ਆਵਾਜ਼ਾਂ ਮਾਰਦੀ ਰਹੀ, ਬਜ਼ੁਰਗ ਸਫਾਈ ਸੇਵਕ ਸੀਗੀ, ਅਤੇ ਪਰ ਗੱਲ ਨਹੀਂ ਸੁਣੀ। ਅਤੇ ਫਿਰ ਉਹ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਨਿਰਾਸ਼ ਹੋ ਕੇ, ਅਤੇ ਉਹ ਕਹਿੰਦੇ ਕਿ ਜਿਸ ਕਿਸੇ ਦਿਨ ਵੀ ਮੰਤਰੀ ਨੇ ਆਉਣਾ ਹੋਵੇ
ਕਿਸੇ ਅਫਸਰ ਨੇ ਆਉਣਾ ਹੋਵੇ, ਸਾਨੂੰ ਇਹ ਸਵੇਰੇ ਹੀ ਬੁਲਾ ਲੈਂਦੇ ਆ। ਮਤਲਬ ਸਾਡੀ ਜਦੋਂ ਸ਼ਿਫਟ ਕਹਿ ਲਓ ਜਾਂ ਸਾਡੀ ਡਿਊਟੀ ਕਹਿ ਲਓ ਸ਼ੁਰੂ ਹੁੰਦੀ ਹੈ, ਉਸ ਤੋਂ ਵੀ ਪਹਿਲਾਂ ਬੁਲਾ ਲੈਂਦੇ ਆ ਕਿ ਤੁਸੀਂ ਆਹ ਕੰਮ ਕਰਨਾ, ਇਸ ਤੋਂ ਪਹਿਲਾਂ ਸਫਾਈ ਹੋਣੀ ਚਾਹੀਦੀ ਹੈ, 8 ਵਜੇ ਮੰਤਰੀ ਨੇ ਆਉਣਾ। ਸਿਆਲਾਂ 'ਚ ਵੀ ਉਹ ਕਹਿੰਦੀਆਂ ਅਸੀਂ ਬਜ਼ੁਰਗ ਹਾਂ, ਸਫਾਈ ਕਰਦੀਆਂ, ਗਰਮੀਆਂ 'ਚ ਵੀ ਕਰਦੀਆਂ, ਸਿਖਰ ਦੁਪਹਿਰੇ ਵੀ ਕਰਦੀਆਂ। ਪਰ ਇਹ ਮਾੜੀ ਗੱਲ ਆ, ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਨੇ, ਲੋਕਾਂ ਦੇ ਦਿੱਤੇ ਟੈਕਸ 'ਚੋਂ ਤਨਖਾਹ ਲੈਂਦੇ ਨੇ, ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਗੱਡੀਆਂ 'ਚ ਝੂਟੇ ਲੈਂਦੇ ਨੇ। ਉਹਨਾਂ ਨੂੰ ਥੋੜ੍ਹਾ ਜਿਹਾ ਇਖਲਾਕ ਤੋਂ ਕੰਮ ਲੈਣਾ ਚਾਹੀਦਾ ਸੀ, ਉਹਨਾਂ ਨੂੰ ਗੱਲ ਸੁਣਨੀ ਚਾਹੀਦੀ ਸੀ। ਅਤਿਅੰਤ ਬਹੁਤ ਜ਼ਿਆਦਾ ਨਿਖੇਧੀ ਕਰਨ ਵਾਲੀ ਉਹਨਾਂ ਨੇ ਇਸ ਆਪਣੀ ਕਾਰਵਾਈ ਨੂੰ ਕਹਿ ਲਓ, ਐਕਟੀਵਿਟੀ ਨੂੰ ਅੰਜਾਮ ਦਿੱਤਾ। ਬਹੁਤ ਮਾੜੀ ਗੱਲ ਹੈ ਇੱਕ ਸਿਹਤ ਮੰਤਰੀ ਵਾਸਤੇ ਕਿ ਇੱਕ ਬਜ਼ੁਰਗ ਨੂੰ ਦਰਕਿਨਾਰ ਕਰਕੇ ਇਗਨੋਰ ਕਰਕੇ ਚਲੇ ਜਾਣਾ। ਜੀ ਬਿਲਕੁਲ ਪ੍ਰਵੀਨ ਜੀ। ਅਗਲੀ ਜਾਂਦੇ ਜਾਂਦੇ ਜੇ ਗੱਲ ਕਰ ਲਈਏ, ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ 'ਚ ਕਈ ਟਕਸਾਲੀ ਕਾਂਗਰਸੀ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ। ਦੇਖੋ, ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਨੇ ਤੇ ਬੜੇ ਲੋਕ ਉਹਨਾਂ ਦੇ ਨੇੜੇ ਤੇੜੇ ਫਿਰਦੇ ਨੇ। ਕਈਆਂ ਨੂੰ ਇਹ ਹੈ ਕਿ ਅਗਲੀ ਵਾਰੀ ਟਿਕਟ ਮਿਲ ਜੇ, ਇਸ ਵਾਰੀ MLA ਨੇ। ਕਈਆਂ ਨੂੰ ਇਹ ਹੈ ਕਿ ਐਕਟੀ ਹਾਰ ਕੇ ਤੇ ਅਗਲੀ ਵਾਰ ਲਈ ਮਿਲ ਜੇ। ਤੁਹਾਨੂੰ ਪਤਾ ਹੀ ਹੈ, ਪ੍ਰਧਾਨ ਦਾ ਇੱਕ ਦਬਦਬਾ ਹੁੰਦਾ ਜਦੋਂ ਟਿਕਟਾਂ ਦੀ ਵੰਡ ਹੁੰਦੀ ਹੈ, ਪ੍ਰਧਾਨ ਦੇ ਸਲਾਹ ਮਸ਼ਵਰੇ ਨਾਲ ਟਿਕਟਾਂ ਦੀ ਵੰਡ ਕੀਤੀ ਜਾਂਦੀ ਹੈ। ਪਰ ਇਸੇ ਦਰਮਿਆਨ ਲੰਬੀ ਜਿਹੜਾ ਕਿ ਪੰਜਾਬ ਦੇ ਬੜੇ ਇੱਕ ਕਹਿ ਲਈ ਕਿ ਹੌਟੈਸਟ ਹਲਕਿਆਂ ਦੇ ਵਿੱਚੋਂ, ਬੜੀ ਗਰਮ ਸੀਟਾਂ ਦੇ ਵਿੱਚੋਂ ਇੱਕ ਹੈ ਲੰਬੀ ਦੀ ਸੀਟ। ਹਾਲਾਂਕਿ ਜਿਹੜੇ ਨਤੀਜੇ ਨਿਕਲਦੇ ਰਹੇ ਉਹ ਇੱਕ ਤਰਫਾ ਹੀ ਨਿਕਲਦੇ ਰਹੇ, ਬਾਦਲ ਪਰਿਵਾਰ ਦੇ ਹੱਕ ਦੇ ਵਿੱਚ ਹੀ ਭੁਗਤਦੇ ਰਹੇ। ਤਾਂ ਉੱਥੋਂ ਕਾਂਗਰਸ ਦੇ ਬੜੇ ਸਰਗਰਮ ਲੀਡਰ ਸੀਗੇ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤੇ ਉਹ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਦੇ ਪਰਿਵਾਰ ਚੋਂ ਨੇ। ਜਥੇਦਾਰ ਜਗਦੇਵ ਸਿੰਘ ਖੁੱਡੀਆਂ ਕਿਸੇ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਬੜੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸੀਗੇ। ਬੜੇ ਇੱਕ ਲੋਕਲ ਜੇ ਲੈਵਲ ਤੋਂ ਉੱਠ ਕੇ, ਬਟ ਆਮ ਸਧਾਰਨ ਪਿੰਡ ਤੋਂ ਉੱਠ ਕੇ ਉਹਨਾਂ ਨੇ ਫਰੀਦਕੋਟ ਤੋਂ MP ਬਣੇ। ਉਸ ਤੋਂ ਬਾਅਦ ਚੇਅਰਮੈਨ ਰਹੇ ਪੰਜਾਬ ਦੇ ਵਿੱਚ ਸ਼ਾਇਦ ਖੇਤੀ ਦੇ ਕਿਸੇ ਮਹਿਕਮੇ ਦੇ ਵਿੱਚ, ਖੇਤੀ ਨਾਲ ਰਿਲੇਟਡ ਕਿਸੇ ਅਦਾਰੇ ਦੇ ਵਿੱਚ ਚੇਅਰਮੈਨ ਰਹੇ। ਅੱਜ ਵੀ ਉਹਨਾਂ ਦੀ ਗਿਣਤੀ ਦਰਵੇਸ਼ ਸਿਆਸਤਦਾਨਾਂ ਦੇ ਵਿੱਚ ਕੀਤੀ ਜਾਂਦੀ ਹੈ। ਤੇ ਇਹ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਨੇ, ਇਹਨਾਂ ਨੇ ਪੰਜਾਬ ਦੇ ਵਿੱਚ PPC ਦੇ ਵਿੱਚ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਜਿਹੜੇ ਜ਼ਿਲ੍ਹਾ ਮੁਕਤਸਰ ਸਾਹਿਬ ਆ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ। ਇਹ ਖਿਆਲ ਕਿ ਮੈਂ ਸ਼ੋਰ ਹਾਂ, ਮੈਂ ਇੱਕ ਵਾਰੀ ਇਹਨਾਂ ਨੂੰ ਇੰਟਰਵਿਊ ਵੀ ਕੀਤਾ ਐਜ਼ ਏ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਫ PPC, ਤਾਂ ਉਦੋਂ ਜ਼ਿਲ੍ਹਾ ਪ੍ਰਧਾਨ ਵੀ ਰਹੇ। ਹੋਇਆ ਇਹ ਕਿ ਕੈਪਟਨ ਸਾਹਿਬ ਆਉਂਦੇ ਨੇ 2017 ਦੇ ਵਿੱਚ, ਲੰਬੀ ਚੋਣ ਲੜਦੇ ਨੇ। ਉੱਥੋਂ ਜਰਨੈਲ ਸਿੰਘ ਆਏ ਦਿੱਲੀਓਂ, ਦੋਨੇ ਹਾਰ ਗਏ। ਕੈਪਟਨ ਸਾਹਿਬ ਦੇ ਆਉਣ ਦਾ ਫਾਇਦਾ ਡਾਇਰੈਕਟਲੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ। ਪਰ ਉਸ ਤੋਂ ਬਾਅਦ ਜਿਹੜੇ ਲੰਬੀ ਹਲਕੇ ਦੇ ਕਾਂਗਰਸੀ ਵਰਕਰ ਜਾਂ ਕਾਂਗਰਸੀ ਲੀਡਰ ਜਿਹੜੇ ਸੀਗੇ, ਉਹ ਲਗਾਤਾਰ ਹਾਸ਼ੀਆਗ੍ਰਸਤ ਰਹੇ। ਉਹ ਲਗਾਤਾਰ ਉਹਨਾਂ ਨੂੰ ਇਹ ਲੱਗਦਾ ਰਿਹਾ ਕਿ ਅਸੀਂ ਯਾਰ ਠੱਗੇ ਗਏ, ਕਿਉਂਕਿ ਜੇ ਟਿਕਟ ਮਿਲਦੀ ਅਸੀਂ ਫਾਈਟ ਕਰਦੇ, ਹਾਰਦੇ ਭਾਵੇਂ ਜਿੱਦ ਟਿਕਟ ਤਾਂ ਮਿਲਦੀ ਪਰ ਟਿਕਟ ਨਹੀਂ ਮਿਲੀ। ਤੁਹਾਨੂੰ ਪਤਾ ਹੁਣ ਇਕੱਲੇ ਖੁੱਡੀਆਂ ਸਾਹਿਬ ਹੀ ਨਹੀਂ, ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਲੱਗੂਗਾ ਕਿ ਯਾਰ ਮੇਰੇ ਵਾਸਤੇ ਅਕਾਲੀ ਦਲ ਨਹੀਂ। ਫਿਰ ਤੁਹਾਨੂੰ ਪਤਾ ਦਮ ਘੁੱਟਣ ਲੱਗ ਪੈਂਦੇ ਇਹਨਾਂ ਦਾ, ਜਦੋਂ ਸ਼ਾਮਲ ਹੋ ਕੇ ਬਿਆਨਬਾਜ਼ੀ ਕਰਦੇ ਨੇ ਫਿਰ ਕਹਿਣਗੇ ਮੇਰਾ ਅਕਾਲੀ ਦਲ 'ਚ ਦਮ ਘੁੱਟਦਾ ਸੀ, ਕੋਈ ਕਹੂਗਾ ਮੇਰਾ ਕਾਂਗਰਸ 'ਚ ਘੁੱਟਦਾ ਸੀ, ਕੋਈ ਕਹੂਗਾ ਮੇਰਾ ਆਮ ਆਦਮੀ ਪਾਰਟੀ 'ਚ ਘੁੱਟਦਾ ਸੀ। ਪਰ ਸਿਆਸਤ ਦਾ ਪੇਚ ਦੀ ਖੇਡ ਹੈ। ਪਰ ਖੁੱਡੀਆਂ ਪਰਿਵਾਰ ਬਾਰੇ ਇਹ ਕਿਹਾ ਜਾਂਦਾ ਕਿ ਬੜੇ ਦਰਵੇਸ਼ ਪਰਿਵਾਰ ਹੈ। ਅਜੇ ਤੱਕ ਕੋਈ ਐਲੀਗੇਸ਼ਨ ਹੈ ਜਾਂ ਨਹੀਂ ਲੱਗਿਆ ਜਿਹੜਾ ਆਮ ਤੌਰ 'ਤੇ ਸਿਆਸਤਦਾਨਾਂ 'ਤੇ ਲੱਗਦਾ ਕਿ ਭਾਈ ਪੈਸੇ ਖਾ ਗਿਆ ਜਾਂ ਕਿਵੇਂ ਖਾ ਗਿਆ। ਪਰ ਲੰਬੀ ਦੇ ਵਿੱਚ ਕਾਂਗਰਸ ਨੂੰ ਇੱਕ ਵੱਡਾ ਝਟਕਾ, ਜਿਹੜੇ ਸਾਡੇ ਸਿਆਸੀ ਮਾਹਰ ਹੈ ਉਹ ਜ਼ਰੂਰ ਇਸ ਗੱਲ ਦਾ ਅੰਦਾਜ਼ਾ ਲਾਉਂਦੇ ਆ ਕਿ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ, ਖਾਸ ਕਰਕੇ ਟਾਈਮਿੰਗ ਨੂੰ ਲੈ ਕੇ, ਕਿਉਂਕਿ ਨਵਜੋਤ ਸਿੰਘ ਸਿੱਧੂ ਪ੍ਰਧਾਨਗੀਆਂ ਸੰਭਾਲ ਰਹੇ ਨੇ। ਪਰ ਇੱਕ ਪਾਸੇ ਕਾਂਗਰਸ ਦੇ ਵਿੱਚ ਇੱਕ ਅਜਿਹੀ ਧਿਰ ਵੀ ਹੈ ਜਿਹੜੀ ਆਪਣੇ ਆਪ ਨੂੰ ਪ੍ਰਧਾਨ ਬਦਲਣ ਤੋਂ ਬਾਅਦ ਵੀ ਹਾਸ਼ੀਆਗ੍ਰਸਤ ਮਹਿਸੂਸ ਕਰਦੀ ਹੈ। ਜੀ ਰਾਜ ਜੀ ਬਿਲਕੁਲ। ਤੇ ਪ੍ਰਵੀਨ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ ਆ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।